अस्सलाम वालेकुम। अच्छा जी, एक जवान सरहद ਦੇ ਉੱਪਰ ਲੜ ਰਹੇ ਹੁੰਦੇ ਆ, ਇੱਕ ਪਿੱਛੇ ਬਹਿ ਕੇ ਵੀ ਲੜ ਰਹੇ ਹੁੰਦੇ ਆ। ਇਸ ਦਫਾ ਤਮਗਾ ਇਮਤਿਆਜ਼ ਜਿਹੜਾ ਵਾ ਇੱਕ ਐਸੇ ਬੰਦੇ ਨੂੰ ਦਿੱਤਾ ਗਿਆ ਜਿਨਨੇ ਪਿੱਛੇ ਰਹਿ ਕੇ ਬਿਹਤਰੀਨ ਹਿਕਮਤ ਅਮਲੀ ਦੇ ਨਾਲ ਉਸ ਜੰਗ ਨੂੰ ਜਿੱਤਣ ਦੇ ਵਿੱਚ ਮਦਦ ਦਿੱਤੀ। ਮੈਂ ਫੈਸਲਾਬਾਦੀਆਂ ਨੂੰ ਅੱਜ ਉਸ ਚਿਹਰੇ ਦੇ ਨਾਲ ਦੁਬਾਰਾ ਰੋਸ਼ਨਾਸ ਕਰਵਾਵਾਂਗਾ। ਪਹਿਲੇ ਵੀ ਖੈਰ ਫੈਸਲਾਬਾਦ ਦੇ ਵਿੱਚ ਬੜੇ ਐਕਟਿਵ ਰਹੇ ਨੇ। ਸਾਬਕ ਸੀਪੀਓ ਫੈਸਲਾਬਾਦ ਡੀਆਈਜੀ ਕਾਮਰਾਨ ਆਦਲ, ਜਿਨ੍ਹਾਂ ਨੂੰ ਕੱਲ ਤਮਗਾ ਇਮਤਿਆਜ਼ ਦੇ ਨਾਲ ਨਵਾਜ਼ਿਆ ਗਿਆ ਵਾ। ਪੰਜਾਬ ਪੁਲਿਸ ਨੂੰ ਇਹ ਇਜਾਜ਼ ਹਾਸਲ ਹੈਗਾ ਕਿ ਉਹਨਾਂ ਦੇ 5 ਅਫਸਰਾਂ ਨੂੰ ਤਮਗਾ ਇਮਤਿਆਜ਼ ਦੇ ਨਾਲ ਨਵਾਜ਼ਿਆ ਗਿਆ, ਯਾਨੀ ਕਿ ਉਹਨਾਂ ਨੇ ਜਿਹੜੀ ਜੰਗ ਲੱਗੀ ਸੀ ਪਾਕਿਸਤਾਨ ਔਰ ਇੰਡੀਆ ਦੀ, ਉਹਦੇ ਵਿੱਚ ਬਿਹਤਰੀਨ ਕਾਰਕਰਦਗੀ ਦਾ ਮੁਜ਼ਾਹਰਾ ਕੀਤਾ ਸੀਗਾ। ਤੇ ਸਾਡਾ ਦੱਸਣ ਦਾ ਤੁਹਾਨੂੰ ਮਕਸਦ ਇਹ ਆ ਕਿ ਉਹਦੇ ਵਿੱਚ ਸਾਡੇ ਹਰ ਦਿਲ ਅਜ਼ੀਜ਼ ਸਾਬਕ ਸੀਪੀਓ ਕਾਮਰਾਨ ਆਦਲ ਸਾਹਿਬ ਵੀ ਸੀਗੇ। ਕਾਮਰਾਨ ਆਦਲ ਸਾਹਿਬ ਦੀ ਇਹ ਜੰਗੀ ਖਿਦਮਾਤ ਤਾਂ ਆਪਣੀ ਜਗ੍ਹਾ 'ਤੇ ਆ, ਇਹਦੇ ਇਤਰਾਫ ਦੇ ਵਿੱਚ ਉਹਨਾਂ ਨੂੰ ਤਮਗਾ ਇਮਤਿਆਜ਼ ਮਿਲ ਗਿਆ। ਲੇਕਿਨ ਇਹਦਾ ਫਾਇਦਾ ਚੱਕਦੇ ਆ ਮੈਂ ਕੁਝ ਫੈਸਲਾਬਾਦ ਦੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਵਾ ਉਹ ਵੀ ਤਾਜ਼ਾ ਕਰਨਾ ਚਾਹਾਂਗਾ ਕਿ ਉਹਨਾਂ ਦੇ ਹੁੰਦਿਆਂ ਫੈਸਲਾਬਾਦ ਦੀ ਪੁਲਿਸ ਦਾ ਚਿਹਰਾ ਇੱਕ ਵਾਰੀ ਨਿਖਰ ਗਿਆ ਸੀਗਾ। ਉਹਨਾਂ ਦੇ ਦੌਰ ਦੇ ਵਿੱਚ ਡਾਕੂਆਂ ਨੂੰ, ਚੋਰਾਂ ਨੂੰ, ਰੱਸਾਗੀਰਾਂ ਨੂੰ ਲੁਕਣ ਦੀ ਜਗ੍ਹਾ ਨਹੀਂ ਲੱਭਦੀ ਹੁੰਦੀ ਸੀ। ਉਹਦੇ ਨਾਲ ਨਾਲ ਫੈਸਲਾਬਾਦ ਦੀ ਪੁਲਿਸ ਦਾ ਖੁਦ ਇਤਸਾਬੀ ਦਾ ਅਮਲ ਜਿਹੜਾ ਨਾ ਉਹ ਵੀ ਬੜੀ ਤੇਜ਼ੀ ਦੇ ਨਾਲ ਸ਼ੁਰੂ ਹੋਇਆ ਰਿਹਾ। ਯਾਨੀ ਕਿ ਜੋ ਦੌਰੇ ਹਾਜ਼ਰ ਉਸ ਵਕਤ ਦੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਸੀ ਨਾ, ਉਹ ਸਾਰੀਆਂ ਦੀਆਂ ਸਾਰੀਆਂ ਉਹਨਾਂ ਨੇ ਪ੍ਰੋਵਾਈਡ ਕੀਤੀਆਂ ਸੀਗੀਆਂ। ਅੱਜ ਦੀਆਂ ਗੱਲਾਂ ਕਰਨ ਦਾ ਮਕਸਦ ਸਿਰਫ ਇਹ ਹੈ ਕਿ ਜਿਹੜੀ ਫੈਸਲਾਬਾਦੀ ਆਵਾਮ ਆ ਨਾ, ਉਹਨਾਂ ਦੇ ਦਿਲ ਦੇ ਵਿੱਚ ਕਾਮਰਾਨ ਆਦਲ ਸਾਹਿਬ ਦੀ ਇੱਜ਼ਤ ਜਿਹੜੀ ਆ ਨਾ ਉਹ ਬਹੁਤ ਜ਼ਿਆਦਾ ਵਾ। ਉਹਨੂੰ ਅਗਰ ਅਸੀਂ ਉਹਨਾਂ ਦੀ ਖਿਦਮਾਤ ਨੂੰ ਲਿਖਣਾ ਸ਼ੁਰੂ ਕਰ ਦਈਏ ਜਾਂ ਉੱਤੇ ਬੋਲਣਾ ਸ਼ੁਰੂ ਕਰ ਦਈਏ ਤਾਂ ਮੇਰਾ ਖਿਆਲ ਆ ਕਿ ਅਸੀਂ ਜਿੰਨਾ ਮਰਜ਼ੀ ਲਿਖਦੇ ਰਹੀਏ, ਅਸੀਂ ਜਿੰਨਾ ਮਰਜ਼ੀ ਬੋਲਦੇ ਰਹੀਏ, ਉਹ ਵਕਤ ਵੀ ਘੱਟ ਜਾਣਾ ਵਾ ਅਤੇ ਉਹਨੇ ਸਫ਼ੇ ਵੀ ਘੱਟ ਜਾਣੇ ਆ। ਮੈਂ ਸਮੁੰਦਰ ਨੂੰ ਕੂਜ਼ਰ ਦੇ ਵਿੱਚ ਬੰਦ ਕਰਦੇ ਹੋਏ ਆਖਰੀ ਗੱਲ ਕਰਾਂਗਾ ਕਿ ਕਾਮਰਾਨ ਆਦਲ ਸਾਹਿਬ, ਤੁਹਾਡੀਆਂ ਖਿਦਮਾਤ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਫੈਸਲਾਬਾਦ ਦੀ ਆਵਾਮ, ਪੰਜਾਬ ਦੀ ਆਵਾਮ, ਬਲਕਿ ਹੁਣ ਪੂਰੇ ਪਾਕਿਸਤਾਨ ਦੀ ਆਵਾਮ ਤੁਹਾਡੇ ਨਾਲ ਵਾਲਹਾਨਾ ਮੁਹੱਬਤ ਕਰਦੀ ਹੈ। ਬਹੁਤ ਸ਼ੁਕਰੀਆ। ਪਾਕਿਸਤਾਨ ਜ਼ਿੰਦਾਬਾਦ।